ਤੋਂ ਪਹਿਲਾਂ ਸਾਡੇ ਮੁਲਕੀ ਜਿਹੜੇ ਇੱਕ ਸਿਕਿਉਰਿਟੀ ਦੀ ਸਿਚੁਏਸ਼ਨ ਹੈ ਆਪਰੇਸ਼ਨ ਸ਼ਾਬਾਨ ਵੀ ਜਾਰੀ ਹੈ, ਕਿਸ ਤਰ੍ਹਾਂ ਵੇਖ ਰਹੇ ਹੋ ਇਹ ਜਿਹੜਾ ਇੱਕ ਪੈਟਰਨ ਹੈ ਸਪੈਸ਼ਲੀ ਹਮਲਾ ਕਰਨ ਦਾ, ਇਹ ਜਿਹੜੇ ਜਿतने ਵੀ ਦਹਿਸ਼ਤਗਰਦ ਆ ਰਹੇ ਨੇ, ਔਰ ਕੀ ਲੱਗਦਾ ਹੈ ਕਿ ਜਿतने ਇਹ ਹਮਲੇ ਹੋ ਰਹੇ ਨੇ ਇਹਨਾਂ ਦੇ ਪਿੱਛੇ ਕਿਸ ਕਿਸਮ ਦੇ ਅਵਾਮਿਲ ਨੇ ਜਿਹੜੇ ਅਸਰਅੰਦਾਜ਼ ਹੋ ਰਹੇ ਨੇ? बहुत शुक्रिया मेहरबानी ਤੁਸੀਂ प्रोग्राम पे इनवाइट ਕੀਤਾ। आई थिंक अगर देखा जाए तो एक बेसिकली तो एक त्रिकोण है ਜਿਹਦੇ ਚ ਫੰਡਿੰਗ ਜਿਹੜੀ ਉਹ ਦਿੱਲੀ ਤੋਂ ਹੋ ਰਹੀ ਹੈ ਔਰ ਉੱਥੇ ਇੱਕ ਬੜੇ ਬਦਦਿਮਾਗ ਕਿਸਮ ਦੇ ਲੋਕ ਬੈਠੇ ਨੇ ਦੋਵਲ ਜੇ ਤੇ ਮੋਦੀ ਜੇ ਉਹ ਮੇਨਲੀ ਫੰਡਿੰਗ ਕਰ ਰਹੇ ਨੇ ਔਰ ਕੁਝ ਇਹ ਵੀ ਰਿਪੋਰਟਸ ਹਨ ਕਿ ਹੁਣ ਜਿਹੜੀ ਇਨ ਫਾਦਰਲੈਂਡ ਇਹਨਾਂ ਬ੍ਰਾਹਮਣਾਂ ਦੀ ਉਹ ਮੈਦਾਨ ਵਿੱਚ ਉਹ ਵੀ ਕਾਫੀ आई थिंक ਸਪੈਸ਼ਲੀ ਮੀਡੀਆ ਦੇ ਥਰੂ ਡਿਸਕੋਰਸ ਦੇ ਥਰੂ ਤੇ ਪੈਸਾ ਲਾ ਰਹੇ ਨੇ। ਬਾਕੀ ਸੁਪਰ ਪ੍ਰੌਕਸੀ ਜਿਹੜੀ आई थिंक ਕੱਲ੍ਹ ਵੀ ਡਿਸਕਸ਼ਨ ਹੋਈ ਸੀ ਉਹ ਅਫਗਾਨਿਸਤਾਨ ਵਿੱਚ ਬੈਠੀ ਤਾਲਿਬਾਨ ਹੁੰਦੀ ਹੈ ਤੇ ਅੱਗੇ ਫਿਰ ਦੋ ਇਹਨਾਂ ਦੀ ਐਂਟੀਟੀਆਂ ਨੇ, ਇੱਕ ਫਿੱਤਲ ਹਿੰਦੁਸਤਾਨ ਤੇ ਇੱਕ ਫਿੱਤਲ ਫੌਜ ਜਿਹੜੀ ਮੇਨਲੀ ਬਲੋਚਿਸਤਾਨ ਤੇ ਕੀਪਿੰਗ ਟਾਰਗੇਟ ਕਰ ਰਹੀ ਹੈ। ਫਿਰ ਅੱਲਾ ਦੇ ਫਜ਼ਲ ਨਾਲ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਕਿ ਤੂਫਾਨ ਬਦਤਮੀਜ਼ੀ ਬਰਪਾ ਹੁੰਦਾ ਉਹਦੇ ਵਿੱਚ ਆਪਣੇ ਵੀ ਕੁਝ ਲੋਕ ਜਿਹੜੇ ਬਾਹਰ ਯੂਟਿਊਬਰ ਬੈਠੇ ਨੇ ਤੇ ਫਿਰ ਭਾਰਤੀ ਮੀਡੀਆ ਤੇ ਨਾਲ ਆ ਜਾਂਦਾ ਤੁਹਾਡਾ ਸੋਸ਼ਲ ਮੀਡੀਆ ਜਿਹੜਾ ਕਾਬਲ ਤੋਂ ਆਪਰੇਟ ਕਰ ਰਿਹਾ ਤੇ ਮੇਨਲੀ ਇਹ ਜਿਹੜੀ ਸਟਰਕਚਰ ਹੈ। ਬਾਕੀ ਅਗਰ ਤੁਸੀਂ ਦੇਖੋ ਇਹਦੇ ਵਿੱਚ ਹੁਣ ਜਿਹੜਾ ਆਪਰੇਸ਼ਨ ਸ਼ਾਬਾਨ ਸ਼ੁਰੂ ਹੋਇਆ ਇਹ ਸਮਝ ਲਓ ਕਿ ਟਿਪ ਆਫ ਦੀ ਆਈਸ ਹੋ ਗਿਆ, ਹਾਲੇ ਹਰ ਚੀਜ਼ ਸਾਹਮਣੇ ਨਹੀਂ ਆਈ, ਇਹ ਸਮਝ ਲਓ ਬਿਲਕੁਲ ਸਟਾਰਟ ਹੈ ਔਰ ਸਟਾਰਟ ਵਿੱਚ ਦੇਖਿਆ 2-3 ਦਿਨ ਆਈ ਥਿੰਕ ਜਿਹੜਾ ਪ੍ਰੋਗਰਾਮ ਹੋਇਆ ਉਹਦੇ ਵਿੱਚ 100 ਤੋਂ ਜ਼ਿਆਦਾ ਇਹਨਾਂ ਦੇ ਦਹਿਸ਼ਤਗਰਦ ਭੜਕਾਏ ਗਏ। ਹੁਣ ਦੇਰ ਇਜ਼ ਅ ਡਿਸੀਜਨ ਬਾਈ ਦੀ ਸਟੇਟ ਆਫ ਪਾਕਿਸਤਾਨ ਜਿਹਦੇ ਪੋਲੀਟੀਕਲ ਲੀਡਰਸ਼ਿਪ ਤੇ ਮਿਲਟਰੀ ਲੀਡਰਸ਼ਿਪ ਤੇ ਬਲੋਚਿਸਤਾਨ ਦੀ ਲੀਡਰਸ਼ਿਪ ਤੇ ਉਹਦੇ ਵਿੱਚ ਫਰੰਟੀਅਰ ਕੋਰ ਹੈ, ਪਾਕਿਸਤਾਨ ਆਰਮੀ ਇੰਟੈਲੀਜੈਂਸ ਹੈ ਤੇ ਨਾਲ ਅਵਾਮ ਬੇਸਿਕਲੀ ਬਲੋਚਿਸਤਾਨ ਦੇ ਅਵਾਮ ਕਿ ਉਹ ਹੁਣ 2026 ਜਿਹੜਾ ਨਾ ਇਨਸ਼ਾਅੱਲਾ ਤਾਲਾ ਇਹ ਟੋਟਲ ਸਮਝ ਲਓ ਫੈਸਲਾਕੁਨ ਸਾਲ ਔਰ ਇਹਨਾਂ ਦੀ ਲੀਕ ਨਹੀਂ ਕੀਤੀ ਜਾਏਗੀ, ਇਹਨੂੰ ਜੜ ਤੋਂ ਖੜਿਆ ਜਾਏਗਾ ਤੇ ਨਾਲ ਜਿਹੜੇ ਇਹਨਾਂ ਦੇ ਬੈਕਰਸ ਹਨ ਚਾਹੇ ਉਹ ਦਿੱਲੀ ਤੋਂ ਹੋਣ ਤੇ ਚਾਹੇ ਕਾਬੁਲ, ਉਹਨਾਂ ਦਾ ਵੀ ਖਾਤਰਖਾਹ ਬੰਦੋਬਸਤ ਹੋਏਗਾ। ਹੋ ਸਕਦਾ ਹੈ ਕਿ अगर बाहर नहीं आते तो मिलिट्री ऑपरेशन अक्रॉस द बॉर्डर जाएगा, पाकिस्तान ऑलरेडी पहले कर चुका है। अफगानिस्तान के अंदर सूरत हाल की गल बड़ी थोड़ी होती है, बहुत बुरे हालात ने। BBC की रिपोर्ट वेख लो अपन बच्चियां वेच रहे जो अफगान मजबूर होए थे अगर दो बेटे दो बेटियां तो बेटियां वेच के खर्चा पूरा कर रहे। बाकी नॉर्थ अफगानिस्तान बहुत ज़्यादा यूरश से रात से काबुल के अंदर भी हमले हो रहे तो ये हुण जिहड़ी रजीम है जिन्होंने हुण देखिया DNA मिल गया जाके ब्राह्मणों के नाल, विच इज़ वेरी इंटरस्टिंग कि एक पास क्लेम कर रहे असीं बुत सिकन महमूद गजनी की औलाद हाँ, हालांकि महमूद गजनी तुर्क थी, ठीक है तो दारुखलाफा गजनी जरूर सी ते उन्हें की कीता जाके सोमनाथ के बुत तोड़े तो ये हुण जाके अगर बुत परस्तां के कदमां च बह के कमन जी इल्जाम के ठेकेदार ये हुण समझ लो कि बेसिकली दे आर टोटली आउट ऑफ द गेम जो हरकतां कर रहे मजदूरों के हमले सॉफ्ट टारगेट नूं अंगेज करने की कोशिश कर रहे ਤੇ ਇਨਸ਼ਾਅੱਲਾ ਤੁਸੀਂ ਦੇਖੋਗੇ ਜਿਹੜਾ ਮਿਲਟਰੀ ਆਪਰੇਸ਼ਨ ਹੈ ਉਹ ਪਿਕਅਪ ਕਰੇਗਾ। ਇਹਦੇ ਚ ਮੈਸਿਵ ਫੋਰਸ ਯੂਜ਼ ਹੋ ਰਹੀ ਹੈ, ਬੜੀ ਅੱਛੀ ਕੋਆਰਡੀਨੇਸ਼ਨ ਹੈ ਬਿਟਵੀਨ ਦੀ ਆਰਮੀ ਫਰੰਟੀਅਰ ਕੋਰ ਹੈ ਉਸ ਤੋਂ ਬਾਅਦ ਤੁਹਾਡੀ ਬਲੋਚਿਸਤਾਨ ਦੀ ਪੁਲਿਸ ਹੈ ਲੈਵੀਜ਼ ਔਰ ਆਵਾਮ ਹੀ ਹੁਣ ਤੁਸੀਂ ਦੇਖਿਆ ਸ਼ਹੀਦ ਮੈਂਗਲ ਸਾਹਿਬ ਨੇ ਜਿਸ ਤਰੀਕੇ ਨਾਲ ਫਾਈਟ ਕੀਤਾ ਹੈ, ਜਿਸ ਤਰ੍ਹਾਂ ਰਈਸਾਨੀ ਸਾਹਿਬ ਦੇ ਸਾਹਿਬਜ਼ਾਦੇ ਹਨ ਉਹ ਬੜਾ ਜ਼ਬਰਦਸਤ ਆਈ ਥਿੰਕ ਰੋਲ ਪਲੇ ਕਰ ਰਹੇ ਨੇ, ਸ਼ਫਾਕ ਬੁੱਟੀ ਸਾਹਿਬ ਹਨ तो इंशाल्लाह तुसीं देखोगे एक चीज़ की कमी जो डिस्कस करांगे कि जी पोलिटिकल लीडरशिप पे विदिन बलोचिस्तान जो MNA MP ते सैनेटर्स ने हमेशा मेरा गिला रहा कि हुण उन्होंने फ्रंट ते आना चाहिए, ये जी कह लो कि काइंड ऑफ हिपोक्रेसी नूं खत्म करन बिकॉज उहदे च नून लीग की रिप्रजेंटेशन है, उस तो बाद पीपल्स पार्टी है जमीयत उलमा इस्लाम है, आज़ाद उम्मीदवार हैं, सारे पाकिस्तानी ते बलोच हैं या पश्तून हैं बलोचिस्तान के, उन्होंने हुण मिल के सामने आना पेगा फिजिकली भी ते मीडिया ते भी और अपने आवाम नाल जाके रब्ता करन और इंशाअल्लाह देखो आवाम नाल होएगी तो जस्ट मैटर ऑफ 6 मंथ। ब्रिगेडियर साहब भारत और अफगानिस्तान का कहा जाता है कि जी जो भी कोई हमला होंदा ज़ाहिरी गल है पिछे सहूलतकारी भी होंदी मदद भी होंदी, जेडे हालिया हमले ने स्पेशली अगर इन्हां दी गल करिए और ऑपरेशन शाबान जिहड़ा जारी है ਇਹਦੇ ਵਿੱਚ किस किस्म की मदद जिहड़ा है अफगानिस्तान की तरफ कोल और भारत की तरफ कोल इन्हां दहशतगर्दां नूं हासिल है? आई थिंक तीनों डोमेन एक तो देखो ना ये चीज़ फाइनेंस तो बगैर तो नहीं चलती, मनी लॉन्ड्रिंग होके आंदा पैसा कुछ ਜਿਹੜਾ ਦੋਸਤ ਮੁਬਾਲਕ ਥਰੂ ਵੀ आई थिंक ਸਾਈਫਨ ਹੁੰਦਾ बाकी आ जाती है नारकोटिक्स के वेपन सपोर्ट है, एमिनेशन है, असला गोला बारूद है, टैक्नोलॉजी का यूज़ भी देखा कि रजिमेंटरी के ड्रोन भी आते हैं तो फिर आ जाती है इन्हों की प्लैनिंग
ਬੇਸਿਕਲੀ ਜੀ ਪਲੈਨਿੰਗ ਸਪੋਰਟ ਕਹਿ ਲਓ। ਉਹਦੇ ਦੋ ਚੀਜ਼ਾਂ ਨੇ, ਇੱਕ ਤੇ ਮਿਲਟਰੀ ਉਹਨਾਂ ਦੀ ਲੈਟਸ ਜੀ ਸੇ ਜੀ ਜਿਹੜਾ ਵਿੰਗਸ ਹਨ ਉਹਨਾਂ ਦੀ ਪਲੈਨਿੰਗ ਹੈ, ਉਹਨਾਂ ਦੇ ਲੌਜਿਸਟਿਕ ਹੈ, ਕਿਸ ਤਰ੍ਹਾਂ ਮੂਵ ਕਰਨਾ ਹੈ, ਕਿਸ ਤਰ੍ਹਾਂ ਪੈਨੇਟ੍ਰੇਟ ਕਰਨਾ ਹੈ, ਛੁਪਣਾ ਹੈ, ਖਾਣਾ ਪੀਣਾ। ਤੇ ਫਿਰ ਆ ਜਾਂਦੀ ਇਨਫੋਰਮੇਸ਼ਨਲ ਡੋਮੇਨ ਜਾਂ ਲੈਟਸ ਸੇ ਜੋ ਮੀਡੀਆ ਦਾ ਮਾਹੌਲ, ਇਸ 'ਤੇ ਕਾਫੀ ਜ਼ਿਆਦਾ ਸਪੋਰਟ ਹੈ। ਚਾਹੇ ਗੋਦੀ ਮੀਡੀਆ ਹੋਵੇ, ਚਾਹੇ ਕਾਬਲ ਦਾ ਮੀਡੀਆ ਹੋਵੇ, ਤੇ ਇਹ ਸਾਰਾ ਮਿਲ ਕੇ ਹੀ ਚੱਲਦਾ ਹੈ। ਔਰ ਇਸੇ ਤਰੀਕੇ ਨਾਲ ਇਸ ਨੂੰ ਡਿਫੀਟ ਕਰਨ ਵਾਸਤੇ ਜਿਹੜੀ ਸਟ੍ਰੈਟਜੀ ਹੈ ਪਾਕਿਸਤਾਨ ਦੀ, ਠੀਕ ਮਿਲਟਰੀ ਹੈ ਸਟ੍ਰੈਟਜੀ ਹੈ, ਫਿਰ ਉਹਦੀ ਇਕਨੋਮਿਕ ਸਟ੍ਰੈਟਜੀ ਨੂੰ ਸਟ੍ਰੈਂਗੂਲੇਟ ਕੀਤਾ ਜਾਏਗਾ, ਸਪੈਸ਼ਲੀ ਜਿਹੜਾ ਬੇਸ ਹੈ ਅਫਗਾਨਿਸਤਾਨ ਵਿੱਚ। ਫਿਰ ਡਿਪਲੋਮੈਟਿਕਲੀ ਅਸੀਂ ਫਾਈਟ ਕਰਨਾ ਹੈ ਉਹਨਾਂ ਨੂੰ ਰੀਜਨ ਵਿੱਚ। ਬਾय एंड लार्ज ਪਾਕਿਸਤਾਨ ਦੀ ਗੱਲ ਸੁਣੀ ਜਾ ਰਹੀ, ਇਸ ਤਰੀਕੇ ਨਾਲ ਇਸ ਚੀਜ਼ ਇੰਟਰਨੈਸ਼ਨਲੀ ਉਠਾਇਆ ਜਾਏਗਾ। ਹੁਣ ਭਾਰਤ ਦੇ ਅੰਦਰ ਵੀ ਬੜਾ ਆਈ ਥਿੰਕ ਸੂਰਜ ਹੈ, ਔਰ ਭਾਰਤ ਵੀ ਇਨਸ਼ਾਅੱਲਾ ਸਿਵਲ ਵਾਰ ਹੋਣ ਸਹੀ ਜਾ ਰਿਹਾ ਹੈ, ਤੇ ਉਸ ਤੋਂ ਪਾਕਿਸਤਾਨ ਨੂੰ ਐਕਸੈਂਚੁਏਟ ਕਰਨਾ ਚਾਹੀਦਾ। ਚਾਹੇ ਖਾਲਿਸਤਾਨ ਦੀ ਮੂਵਮੈਂਟ ਹੋਵੇ, ਚਾਹੇ ਮਣੀਪੁਰ ਨਾਗਾਲੈਂਡ ਦੀ ਆਜ਼ਾਦੀ ਦੀ ਮੂਵਮੈਂਟ ਹੈ, ਮੌਜੂਦਾ ਕਸ਼ਮੀਰ ਦੀ ਹੈ, ਸਾਊਥ ਇੰਡੀਆ ਵਿੱਚ ਇਸ ਤਰ੍ਹਾਂ ਗੋਰਖਾਲੈਂਡ ਹੈ, ਬੇਸ਼ੁਮਾਰ ਮੂਵਮੈਂਟ ਨਜ਼ਲਾਈਟ ਨੇ। ਤੇ ਹੁਣ ਤੁਸੀਂ ਦੇਖੋਗੇ ਇਨਸ਼ਾਅੱਲਾ ਤਾਲਾ ਸਾਰੇ ਜਿਹੜੇ ਕਾਰਡ ਸਾਹਮਣੇ ਆਉਣਗੇ, ਤੇ ਦੋਨੋਂ ਰਜੀਮ ਦਿੱਲੀ ਤੇ ਕਾਬਲ ਨੂੰ ਸਮਝ ਆ ਜਾਏਗੀ। ਬ੍ਰਿਗੇਡ ਸਾਹਿਬ, ਇੱਕ ਵੱਡਾ ਫੈਕਟਰ ਜਿਹੜਾ ਹੈ ਉਹ ਇੱਕ ਬਿਆਨੀਆ ਵੀ ਹੈ। ਤੁਹਾਨੂੰ ਪਤਾ ਹੈ ਕਿ ਉੱਥੇ ਜਿਤਨੇ ਵੀ ਜਮਾਤਾਂ ਨੇ, ਜਿਹੜੇ ਕਿ ਖਲਾਦਮ ਜਮਾਤਾਂ BLA ਜਾਂ ਦੂਜੇ ਜਿਤਨੇ ਵੀ ਨੇ, ਉਹ ਕਹਿੰਦੇ ਨੇ ਕਿ ਜੀ ਬਲੋਚਿਸਤਾਨ ਦੇ ਹਕੂਕ, ਔਰ ਉਹ ਨੌਜਵਾਨਾਂ ਨੂੰ ਵਰਗਲਾਉਂਦੇ ਨੇ। ਤੁਹਾਨੂੰ ਪਤਾ ਹੈ, ਨਜ਼ਰ ਵੀ ਆਉਂਦਾ ਹੈ, ਜਿਹੜੇ ਪੜ੍ਹੇ ਜਾਂਦੇ ਨੇ ਦਹਿਸ਼ਤਗਰਦ ਦੱਸਦੇ ਨੇ ਕਿ ਕਿਸ ਤਰ੍ਹਾਂ ਵਰਗਲਾਇਆ ਜਾਂਦਾ ਹੈ। ਤੇ ਇਹ ਦੱਸੋ ਕਿ ਇਹਨੂੰ ਕਿਸ ਤਰ੍ਹਾਂ ਡੀਲ ਕੀਤਾ ਜਾ ਸਕਦਾ ਹੈ ਕਿ ਜਿਹੜਾ ਬਿਆਨੀਆ ਬਣਾ ਕੇ ਬਾਕਾਇਦਾ ਤੌਰ ਤੇ ਸਿਕਿਉਰਿਟੀ ਇਦਾਰਿਆਂ ਦੇ ਖਿਲਾਫ, ਆਪਣੇ ਮੁਲਕ ਦੇ ਖਿਲਾਫ ਜਿਹੜਾ ਇਹ ਨੌਜਵਾਨਾਂ ਨੂੰ ਵਰਗਲਾ ਰਹੇ ਨੇ। आई थिंक इससे गवर्नमेंट का आई थिंक बड़े अच्छे से कंसिस्टेंट आगाज है, क्योंकि ਜੀ ਜੀ बलुचिस्तान तो स्टार्ट होया। डेफिनेटली कुछ ग्रीवेंसेस होंगे, उन्होंने एड्रेस किया जा सकता है। इसका रिसोर्सेज उनके रिकॉर्ड है कि गोल्ड प्रोडक्शन भी 25% बलुचिस्तान का हिस्सा है गवर्नमेंट का, और इंशाल्लाह ताला खर्च किया। बाकी मैसिव डेवलपमेंट हो रही है, ਠੀਕ आर्मी होगी, फ्रंटियर कोर अपने तय कर रहे हैं, लेकिन इसके अलावा जो है इंफ्रास्ट्रक्चर डेवलपमेंट है, रोड वगैरह का नेटवर्क है, फिर यूनिवर्सिटीज़ एंड मैडिकल कॉलेज एंड टेक्नोलॉजी के ਜੀ इंस्टीट्यूट हैं। ਇਸ ਤਰੀਕੇ ਨਾਲ ਜਿਹੜਾ ਓਵਰਆਲ ਦੇਖੋ, ਮੈਂ ਤੇ ਕੋਈ 4 ਦਫਾ ਸਰਵ ਕੀਤਾ ਹੈ ਫਰੋਮ ਕੈਪਟਨ ਟੂ ਬ੍ਰਿਗੇਡੀਅਰ, ਔਰ ਬੜੀ ਇੰਪੋਰਟੈਂਟ ਜਗ੍ਹਾ ਅਸਾਈਨਮੈਂਟ ਸਨ ਮੇਰੇ ਕੋਲ ਬਲੁਚਿਸਤਾਨ ਵਿੱਚ ਆਪਰੇਸ਼ਨ ਤੋਂ ਰਿਲੇਟਡ। ਤੇ ਵੀ ਨੋ ਇਟ ਕਿ ਅੰਦਰ ਖਾਨੇ ਜਿੱਦਾਂ ਸ਼ੋਰ ਸ਼ਰਾਬਾ ਹੈ। ਹੁਣ ਤੁਸੀਂ ਅਖਤਰ ਮੈਂਗਲ ਸਾਹਿਬ ਦੇਖਿਆ ਕੱਲ ਜਾ ਕੇ ਕੀ ਝਾੜ ਰਹੇ ਸਨ, ਭਾਈ ਜਿਹਨਾਂ ਦਾ ਇੱਕ ਟੈਰਰਿਜ਼ਮ ਵਿੱਚ ਇਨਵੋਲਡ ਪੂਰੀ ਇੱਕ ਠੀਕ ਹੈ ਲਸ਼ਕਰ ਬਲੁਚਿਸਤਾਨ ਚਲਾਉਂਦਾ ਹੈ। ਤੇ ਇਹ ਜਾ ਕੇ ਹੁਣ ਫਿਰ ਆਗਾਜ਼ ਜੋ ਬਲੁਚਿਸਤਾਨ ਦੇ ਜੀ ਹਕੂਕ ਦੀ ਜੀ ਗੱਲ ਕਰ ਰਹੇ ਨੇ, ਕੋਲ ਆਪ ਪੁੱਛੇ ਵੀ ਤੁਸੀਂ ਜਿਹੜੇ ਅਰਬਪਤੀ ਹੋਏ ਹੋ, ਤੁਸੀਂ ਜਦੋਂ ਨਿਕਲਦੇ ਹੋ 600 ਲੈਂਡ ਕਰੂਜ਼ਰਾਂ ਦਾ ਸਹੀ ਕਾਨਵਾਈ ਹੁੰਦਾ ਹੈ। ਇੰਡਸਟਰੀ ਵੇਖ ਲਓ, ਜਿਹੜਾ ਚਾਹੇ ਉਹ ਬੇਸਿਕਲੀ ਕਰਾਚੀ ਹੈ ਜਾਂ ਕਰਾਚੀ ਨਾਲ ਐਡਜਸਟਡ ਇਲਾਕੇ ਨੇ ਇੰਡਸਟਰੀ ਬਲੋਚਿਸਤਾਨ ਦੇ, ਇਹਨਾਂ ਦੀ ਆਪਣੀ ਇੰਡਸਟਰੀਆਂ ਹਨ। ਇਹਨਾਂ ਨੇ ਕੀ ਕੰਟਰੀਬਿਊਸ਼ਨ ਕੀਤੀ? ਸੋ ਦੈਟਸ ਵਾਈ ਆਈ ਫੀਲ ਕਿ ਇਹਦਾ ਸ਼ੋਰ ਹੋਗਾ ਜ਼ਿਆਦਾ ਹੈ। ਬਲੋਚਿਸਤਾਨ ਨੂੰ ਆਈ ਥਿੰਕ ਇਨ ਟਰਮਸ ਆਫ ਰਿਸੋਰਸਿਸ ਜਿਹੜਾ ਹੈ, ਆਪਣੇ ਤੋਂ ਜ਼ਿਆਦਾ ਹਿੱਸਾ ਮਿਲ ਰਿਹਾ ਹੈ। ਪੰਜਾਬ ਨੇ ਕੰਟਰੀਬਿਊਟ ਕੀਤਾ, ਇਹਦੇ ਵਿੱਚ ਸਾਡੀ ਗਵਰਨਮੈਂਟ ਨੇ ਕੀਤਾ ਹੈ। ਬਾਕੀ ਇਹ ਵੇ ਕਿ ਕਿਆ ਜਿਹੜੇ ਸੋ ਕਾਲਡ ਡਿਜੀਟਲ ਸਰਦਾਰ ਬਣ, ਚਾਹੇ ਉਹ ਬ੍ਰਹਮਦਾ ਬੁਕਤੀ ਹੈ ਜਾਂ ਹਰਯਾਰ ਮਰੀ ਹੈ, ਇਹਨਾਂ ਦੀ ਕੀ ਕੰਟਰੀਬਿਊਸ਼ਨ ਹੈ? ਬਾਹਰ ਜਾ ਕੇ ਵਾਈਨ ਐਂਡ ਜੀ ਡਾਈਨ ਕਰ ਰਹੇ ਨੇ, ਇਹਨਾਂ ਕੋਲ ਸੁਪਰ ਯੈਟਸ ਹਨ, ਪ੍ਰਾਈਵੇਟ ਜੱਟਾਂ ਦੇ ਸਫ਼ਰ ਕਰਦੇ ਨੇ ਤੇ ਯਾਸ਼ੀ ਕਰਦੇ ਨੇ, ਤੇ ਇੱਥੇ ਜਿਹੜਾ ਹੈ ਬਲੋਚ ਬੱਚੇ ਨੂੰ ਸਾਹਮਣੇ ਲਾਏ ਇਹਨਾਂ ਨੇ। ਤੇ ਮੇਰੇ ਖਿਆਲ ਵਿੱਚ ਇਹਦੇ ਵਿੱਚ ਡਿਫੋਸਟਾ ਜ਼ਿਆਦਾ ਹੈ। ਬਾਕੀ ਡੈਫੀਨਿਟਲੀ ਉਦੋਂ ਇਨਕਰੀਜ਼ ਕੀਤਾ ਜਾ ਸਕਦਾ, ਇਹਨਾਂ ਦੇ ਕੋਟਾਜ਼ ਹਨ, ਮੇਨ ਸਟ੍ਰੀਮਿੰਗ ਤੁਸੀਂ ਕਰਨੀ ਹੈ। ਹੁਣ ਬਲੋਚ ਬੱਚੇ ਦੇਖ ਲਓ, ਚਾਹੇ ਉਹ ਸਪੋਰਟਸ ਦਾ ਮੈਦਾਨ ਹੋਵੇ, ਬੇਸ਼ੁਮਾਰ ਨੇ ਕਾਮਯਾਬੀਆਂ ਹਾਸਿਲ ਕੀਤੀਆਂ। ਠੀਕ ਸਪੇਸ ਟੈਕਨੋਲੋਜੀ 'ਚ ਲੋਕ ਗਏ ਨੇ, ਇਸ ਤਰੀਕੇ ਨਾਲ ਸਿਵਲ ਸਰਵਿਸ 'ਚ, ਬਿਊਰੋਕਰੇਸੀ 'ਚ, ਆਰਮੀ 'ਚ ਹੈ, ਉਹ ਠੀਕ ਸਾਲ ਤੱਕ ਪਹੁੰਚੇ। ਤੇ ਇਨਸ਼ਾਅੱਲਾ ਤਾਲਾ ਦੇਖੋਗੇ ਚੀਜ਼ਾਂ ਬਿਹਤਰੀ ਵੱਲ ਜਾਣਗੀਆਂ। ਬਾਕੀ ਸਿਰਫ ਜਿਹੜੀ ਕਮੀ ਹੈ ਉਹ ਹੈ ਵੀ ਜਿਹੜੇ ਇਹਨਾਂ ਦੇ ਆਪਣੇ ਰਿਪਰੈਜ਼ੈਂਟੇਟਿਵ ਹਨ ਵਿਦਨ ਬਲੂਚਿਸਤਾਨ, ਕਿ ਉਹਨਾਂ ਨੇ ਹੁਣ ਅੱਗੇ ਆ ਕੇ ਇਸ ਚੀਜ਼ ਨੂੰ ਲੈ ਕੇ ਚੱਲਣਾ ਹੈ। ਸਭ ਤੋਂ ਬਿਹਤਰੀਨ ਤਰੀਕਾ ਇਹ ਹੈ। ਦੂਸਰਾ, ਮੀਡੀਆ ਦਾ ਡਿਸਕੋਰਸ ਇਸ 'ਤੇ ਹੋਣਾ ਚਾਹੀਦਾ, ਜ਼ਰੂਰ ਡਿਸਕਸ਼ਨ ਹੋਵੇ, ਬਲੂਚਿਸਤਾਨ 'ਤੇ ਗੱਲ ਹੋਣੀ ਚਾਹੀਦੀ ਹੈ। ਜਾਂ ਜਿੱਥੇ ਜਿੱਥੇ ਸਮਝ ਲਓ ਕਮੀਆਂ ਹੈ ਉਹਨਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਅਦਰਵਾਈਜ਼ ਕਿੰਨੀ ਜ਼ਿਆਦਾ ਆਬਾਦੀ ਨਹੀਂ, ਟੋਟਲ 1 ਕਰੋੜ ਦੀ ਆਬਾਦੀ ਹੈ, ਉਹਦੇ 'ਚ ਤੁਸੀਂ ਡਿਸਟ੍ਰੀਬਿਊਸ਼ਨ ਕਰ ਲਓ, ਜੀ ਜਿਵੇਂ 42% ਪਸ਼ਤੂਨ ਹਨ, ਤੇ ਬ੍ਰਾਹਮੀ 24% ਬਲੋਚ ਹਨ, ਫਿਰ ਕੁਛ 7% ਨਸਰਾਨੀ ਹਨ। ਸਾਰੀ ਕਮਿਊਨਿਟੀ ਨੂੰ ਤੁਸੀਂ ਲੈ ਕੇ ਚੱਲਣਾ ਹੈ, ਤੇ ਇਨਸ਼ਾਅੱਲਾ ਤਾਲਾ ਕਾਮਯਾਬੀ ਆਏਗੀ। ਹੁਣ ਇਹ 2026 ਡੈਫੀਨਿਟਲੀ ਡਿਸਾਈਡ ਹੋਏਗਾ ਕਿ ਇਹਨਾਂ ਨੂੰ ਡਿਫੀਟ ਕੀਤਾ ਜਾਏਗਾ। C-Tech-2 ਨੇ ਲਾਂਚ ਹੋਣਾ ਹੈ। ਜਸਟ ਇਮੈਜਿਨ ਕਿ ਹੁਣ ਰੇਅਰ ਮਟੀਰੀਅਲ ਕਾਫੀ ਜ਼ਿਆਦਾ ਠੀਕ ਹੈ ਬਲੁਚਿਸਤਾਨ ਵਿੱਚ ਹੈ, ਕਾਸਾ ਮਾਰਬਲ ਹੈ, ਸਿਮਲਾਂਗ ਦੀਆਂ ਕੋਲ ਮਾਈਨਸ ਹਨ, ਰੈਕੋਡਿਕ ਦਾ ਸੋਨਾ ਹੈ, ਗੈਸ ਦੇ ਬੜੇ ਜ਼ਖਾਇਰ ਹਨ, ਸੇਲ ਗੈਸ ਦੇ। ਇਹ ਸਾਰਾ ਕੁਝ ਇਨਸ਼ਾਅੱਲਾ ਤਾਲਾ ਬਲੁਚਿਸਤਾਨ ਦੇ ਆਵਾਮ ਵਾਸਤੇ ਹੀ ਹੈ, ਤੇ ਸਹੀ। ਇਸੇ ਤਰੀਕੇ ਨਾਲ ਪ੍ਰਾਇੋਰਟੀ ਤੇ ਖਰਚ ਕੀਤਾ ਜਾਏਗਾ।